ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਸੈਕਸ਼ਨ ਵਿੱਚ ਅਸੀਂ ਆਪਣੇ ਦਰਸ਼ਕਾਂ ਦੇ ਵਿਚਾਰਾਂ ਨੂੰ ਅਹਿਮੀਅਤ ਦੇਵਾਂਗੇ। ਕੀ ਕਹਿੰਦੇ ਸਾਡੇ ਫੇਸਬੁੱਕ ਵਾਲੇ ਵਿਊਅਰਸ? ਹਾਂਜੀ ਭੈਣ ਜੀ, ਮਨਮੰਥਨ ਕੌਰ ਲਿਖਦੇ ਨੇ, ਐਵਰੀਬਡੀ ਵਾਚਿੰਗ ਪਲੀਜ਼ ਡੋਨੇਟ ਵਟਐਵਰ ਯੂ ਕੰਫਰਟੇਬਲੀ ਕੈਨ। I just did, and if we all chip in, we can greatly help TV84 overcome their financial crisis. बहुत बहुत शुक्रिया भैन जी, तुसी हमेशा ही हमायत भी करते हो, देखते भी हो रेगुलरली और सानू तुहाडे ते माण है जी। और असी समझते हैं भी जे इस लाइन दे उत्ते साडे 150 व्यूअर्स भी सोच लैन जां इस पासे वाल पेशकदमी करन ते घट्टो घट्ट जे मंथली कमिटमेंट्स भी हुंदियां ने तो साडा जिहड़ा ये क्राइसिस है ये ओवर होएगा और अगों ਲਈ भी ਅਸੀਂ ਸੁਚਾਰੂ ਢੰਗ ਨਾਲ ਕੰਮ ਕਰ ਸਕਾਂਗੇ ਜੀ। ਵੀਰ ਜਸਪ੍ਰੀਤ ਸਿੰਘ ਜੱਸੀ ਧਨੋਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਦੀਪ ਸਿੰਘ ਮਾਹੀ, ਗੁਰਦੀਪ ਧਾਲੀਵਾਲ, ਗੁਰਨਿੰਦਰ ਧਾਲੀਵਾਲ, ਹੈਪੀ ਸਿੰਘ, ਸਿੰਘ ਸਰਦਾਰ, ਨਰਿੰਦਰ ਸਿੰਘ, ਨਿੰਦਰ ਸਿੰਘ, ਕੁਲਜੀਤ ਸਿੰਘ, ਸਭ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਮੇਲ ਸਿੰਘ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਅਦਬੀ ਅਤੇ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਪਿੱਛੇ ਕੇਂਦਰ ਸਰਕਾਰ, ਬੀਜੇਪੀ ਤੇ ਆਰਐਸਐਸ ਦਾ ਹੱਥ ਹੈ। ਪੰਜਾਬ ਵਿੱਚ ਸਰਕਾਰ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ, ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਹੀ ਹੈ। ਖਾਲਿਸਤਾਨ ਜ਼ਿੰਦਾਬਾਦ। ਬਿਲਕੁਲ ਠੀਕ ਫਰਮਾਇਆ। ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਵੀ ਲੁਧਿਆਣੇ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਔਰ ਹੁਣ ਤਾਂ ਪੁਲਿਸ ਨੇ ਸੌਖਾ ਕੰਮ ਫੜ ਲਿਆ ਵੀ ਅਸਲੀ ਦੋਸ਼ੀਆਂ ਦੀ ਥਾਂ ਤੇ ਮੌਕੇ ਤੇ ਹੀ ਕਿਸੇ ਸਿੱਖ ਨੌਜਵਾਨ ਨੂੰ ਫੜ ਲਓ, ਭਾਵੇਂ ਉਸੇ ਟੱਬਰ ਦਾ ਹੀ ਹੋਏ, ਕੋਈ ਪੁੱਤਰ ਜਵਾਈ, ਤੇ ਕਹੋ ਜੀ ਇਹ ਸੁੱਟਦਾ ਫੜਿਆ ਗਿਆ, ਕਰਦਾ ਹੋ ਗਿਆ, ਔਰ ਕਹੋ ਜੀ ਇਹ ਤੇ ਸਿੱਖ ਆਪ ਹੀ ਕਰ ਰਹੇ ਨੇ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੜਾ ਇੱਕ ਡੈਲੀਬਰੇਟ ਇਹਨਾਂ ਦਾ ਜਿਹੜਾ ਉਹ ਪਲਾਟ ਹੈ ਔਰ ਉਹ ਲਗਾਤਾਰਤਾ ਨਾਲ ਜਾਰੀ ਹੈ ਔਰ ਕੋਈ ਫਰਕ ਨਹੀਂ ਪਏਗਾ। ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਵੀ ਜੇਲ੍ਹ ਦਾ ਗਾਰਡ ਬਦਲਣ ਨਾਲ ਕੋਈ ਜੇਲ੍ਹ ਦਾ ਮੈਨੂਅਲ ਨਹੀਂ ਬਦਲ ਜਾਂਦਾ। ਸੋ ਕਾਨੂੰਨ ਔਰ ਜਿਹੜੇ ਲੋਕ ਉੱਥੇ ਨੇ ਸਾਰੇ ਨੂੰ ਕਰਨ ਵਾਲੇ, ਉਹਨਾਂ ਦੀ ਮਨਸ਼ਾ ਜਿਹੜਾ ਉਹ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਔਰ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰ-ਬਾਰ ਕਰਕੇ ਸਾਨੂੰ ਡੀਸੈਂਸਿਟਾਈਜ਼ ਕਰਨਾ ਕਿ ਭਾਈ ਇਹਨਾਂ ਦੇ ਵਿੱਚੋਂ ਰਹੇ ਹੀ ਨਾ, ਫੇਥ ਹੀ ਨਾ ਰਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਇਹ ਸਾਡੀ ਹਿਊਮਿਲੇਸ਼ਨ, ਸਾਡੇ ਇਸ਼ਟ ਦੀ ਬੇਅਦਬੀ, ਸਾਡੀ ਜਵਾਨੀ ਦੀ ਤਬਾਹੀ ਇਹ ਲਗਾਤਾਰ ਨਾਲ ਇਵੇਂ ਹੀ ਹੁੰਦੀ ਰਹੇਗੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਮੈਸੇਜ ਆਇਆ ਹੈ ਅਮਰਜੀਤ ਸਿੰਘ ਖਾਲਸਤਾਨੀ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਇਹਨਾਂ ਦੇ ਘਟੀਆ ਨਸਲਵਾਦੀ ਝੂਠੇ ਲੋਕਤੰਤਰ ਵਰਗੇ ਹੀ ਇਹਨਾਂ ਦੇ ਚਾਰੇ ਲੋਕਤੰਤਰ ਦੇ ਘਟੀਆ ਥੰਮ ਹਨ। ਸਾਰੇ ਥੰਮ ਵਿੱਚ ਹਿੰਦੂਤਵੀਆਂ ਏਜੰਡੇ ਦੀ ਹੋੜ ਲੱਗੀ ਹੋਈ ਹੈ। ਇਸ ਐਮਪੀ ਨੇ ਉਸੇ ਸਮੇਂ ਵੀ ਜਿਸ ਸਮੇਂ ਮੁਸਲਮਾਨਾਂ ਦੇ ਰੋਜ਼ੇ ਸਨ ਸਮੇਂ ਗੰਦ ਪਾਇਆ ਸੀ, ਪਰ ਕੋਈ ਵੀ ਘਟੀਆ ਪੱਖਪਾਤੀ ਮੀਡੀਆ ਨਹੀਂ ਬੋਲਿਆ। ਦੂਜੀ ਘਟਨਾ ਡਾਕਟਰ ਸਾਹਿਬ ਜੀ, ਯੂਪੀ ਵਿੱਚ 12 ਮਾਰਚ ਨੂੰ ਇੱਕ ਦਲਿਤ ਮੁਸਲਿਮ ਆਗੂ ਬਹੁਜਨ ਸਮਾਜ ਪਾਰਟੀ ਜੋ ਕਿ ਪਹਿਲਾਂ ਅਖਿਲੇਸ਼ ਸਰਕਾਰ ਵਿੱਚ ਮੰਤਰੀ ਸੀ, ਮਾਰਿਆ ਵੀ ਬੀਜੇਪੀ ਦੇ ਹੁਣੇ ਚੁਣੇ ਹੋਏ ਐਮਐਲਏ ਨੇ। ਮਾਰਿਆ ਵੀ ਸ਼ਰੇਆਮ, ਉਸ ਦਾ ਨਾਮ ਆ ਵੀ ਗਿਆ, ਪਰ ਕੋਈ ਪੁਲਿਸ ਐਕਸ਼ਨ ਤਾਂ ਕੀ ਕਰਨਾ ਸੀ, ਸਗੋਂ ਮੀਡੀਆ ਵਿੱਚੋਂ ਖਬਰ ਹੀ ਬਲੈਕ ਆਊਟ ਕਰ ਦਿੱਤੀ ਹੈ। ਜੀ ਡਾਕਟਰ ਸਾਹਿਬ। ਵੀਰ ਅਮਰਜੀਤ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਉਸ ਸ਼ਿਵ ਸੈਨਾ ਐਮਪੀ ਦਾ ਜ਼ਿਕਰ ਹੀ ਕੀਤਾ ਹੈ ਜਿਹਨੇ ਏਅਰ ਇੰਡੀਆ ਦੇ ਸਟਾਫ ਵਾਲੇ ਨੂੰ ਜਿਹੜਾ ਉਹ 25 ਜਿਹੜਾ ਜੁੱਤੀਆਂ ਮਾਰੀਆਂ ਔਰ ਉਹਨੇ ਬੋਸਟ ਕੀਤਾ ਟੀਵੀ ਤੇ। ਔਰ ਇਹੀ ਗਰੁੱਪ ਸੀ, ਇਹ ਲੀਡਰ ਸੀ ਕਿ ਇਹਨਾਂ ਨੇ ਰਮਜ਼ਾਨ ਦੇ ਮੌਕੇ ਪਾਰਲੀਮੈਂਟ ਦੀ ਕੈਂਟੀਨ ਦੇ ਵਿੱਚ ਜਿਹੜਾ ਇੰਚਾਰਜ ਮੁਸਲਮਾਨ ਸੀ ਨੇ ਰੋਜ਼ਾ ਰੱਖਿਆ ਹੋਇਆ ਸੀ, ਉਹਦੇ ਮੂੰਹ ਦੇ ਵਿੱਚ ਜਿਹੜਾ ਜ਼ਬਰਦਸਤੀ ਮਾਸ ਤੁੰਨਿਆ ਇਹ ਔਰ ਉਹਦਾ ਰੋਜ਼ਾ ਜਿਹੜਾ ਉਸ ਨੂੰ ਤੋੜਿਆ, ਜਿਹੜਾ ਅਪਮਾਨਿਤ ਕਰਕੇ। ਔਰ ਹੁਣ ਉਹੀ ਕਹਿੰਦਾ ਵੀ ਹਿੰਦੂ ਰਾਸ਼ਟਰ ਬਣਾ ਦੇਣਾ। ਇਹੀ ਸ਼ਿਵ ਸੈਨਾ ਹੈਗੀ ਹੈ ਕਿ ਭਾਈ ਇਹਨੂੰ ਪ੍ਰੈਜ਼ੀਡੈਂਟ ਬਣਾ ਦਿਓ, ਮੋਹਨ ਭਾਗਵਤ ਨੂੰ। ਔਰ ਇਹ ਜਿਹੜੀ ਖਬਰ ਹੈ ਇਹ ਬਿਲਕੁਲ ਇੱਕ ਦਿਨ ਆਈ, ਮੈਂ ਵੀ ਬਾਅਦ 'ਚ ਡੀਟੇਲ ਦੇਖਣੀ ਚਾਹੀ, ਮੈਨੂੰ ਮਿਲੀ ਨਹੀਂ ਹੈ। ਯੂਪੀ ਜਦੋਂ ਇਹ ਬਣਿਆ ਆਦਿਤਿਆ ਨਾਥ, ਉਸ ਤੋਂ ਅਗਲੇ ਦਿਨ ਹੀ ਜਿਹੜਾ ਇੱਕ ਮਿਨਿਸਟਰ ਰਿਹਾ ਸੀ ਅਭਿਲੇਖ ਯਾਦਵ ਦੀ ਕੈਬਨਿਟ 'ਚ, ਬਹੁਜਨ ਸਮਾਜ ਪਾਰਟੀ ਨਾਲ ਸੰਬੰਧਿਤ ਮੁਸਲਮਾਨ ਲੀਡਰ, ਉਸ ਦਾ ਸ਼ਰੇਆਮ ਮਰਡਰ ਕੀਤਾ ਗਿਆ। ਔਰ ਹੁਣ ਜਿਹੜੇ ਬਣੇ ਨੇ ਉਹਨਾਂ 'ਚ ਜਿਹੜਾ ਆਦਿਤਿਆ ਨਾਥ ਯੋਗੀ, ਇਹਦੇ ਖਿਲਾਫ ਕ੍ਰਿਮੀਨਲ ਅਰਸਨ, ਮਰਡਰ ਔਰ ਕਿੰਨੇ ਕੇਸ ਇਹਦੇ ਖਿਲਾਫ ਨੇ। ਸਾਰੇ ਹੀ ਕ੍ਰਿਮੀਨਲਸ ਨੇ, ਭਰੇ ਹੋਏ ਨੇ ਉਹ ਸਾਰਾ ਹੀ, ਉਹਨਾਂ ਦੇ ਹੱਥ ਹੁਣ ਪਾਵਰ ਹੀ ਕ੍ਰਿਮੀਨਲਸ ਦੇ ਕੋਲ ਆਈ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਦਾ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਗੁਰਦੀਪ ਸਿੰਘ ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਬਹੁਤੇ ਕਮੈਂਟ ਤੁਹਾਡੇ ਹੀ ਵਿਚਾਰਾਂ ਨੂੰ ਤਰਜਮਾਨੀ ਕਰਦੇ ਹੁੰਦੇ ਹਨ ਜਾਂ ਕਹਿ ਲਓ ਰਿਪੀਟੇਸ਼ਨ ਹੁੰਦੀ ਹੈ, ਜਿਨ੍ਹਾਂ ਨੂੰ ਤੁਹਾਡੇ ਦੁਬਾਰਾ ਪੜ੍ਹ ਕੇ ਪ੍ਰੋਗਰਾਮ ਦਾ ਟਾਈਮ ਕੱਟ ਜਾਂਦਾ ਹੈ। हाँ जरूर
ਸਰੋਤਿਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ, ਪਰ ਅਸੀਂ ਤੁਹਾਡੇ ਵੱਧ ਤੋਂ ਵੱਧ ਵਿਚਾਰ ਜਾਣਨਾ ਚਾਹੁੰਦੇ ਹਾਂ। ਸ਼ਾਇਦ ਇਸ ਕਰਕੇ ਵੀ ਕਈ ਵਾਰ ਤੁਹਾਡੇ ਕੋਲ ਟਾਈਮ ਘੱਟ ਜਾਂਦਾ ਹੈ। ਜੀ ਡਾਕਟਰ ਸਾਹਿਬ। ਵੀਰ ਗੁਰਦੀਪ ਸਿੰਘ ਦਾ ਬਹੁਤ-ਬਹੁਤ ਸ਼ੁਕਰੀਆ। ਇਹ ਸਾਡੇ ਰੈਗੂਲਰ ਵਿਊਅਰ ਨੇ, ਆਸਟ੍ਰੇਲੀਆ ਤੋਂ ਇਹਨਾਂ ਨੇ ਲਿਖਿਆ। ਇਹ ਠੀਕ ਹੈ ਕਿ ਬਹੁਤ ਵਾਰ ਉਹੀ ਦੁਹਰਾ ਹੁੰਦਾ, ਰੈਪੀਟੀਸ਼ਨ ਜਿਵੇਂ ਉਹਨਾਂ ਨੇ ਕਿਹਾ, ਪਰ ਸਾਡਾ ਇਹ ਯਤਨ ਹੁੰਦਾ ਹੈ ਕਿ ਵੀ ਇਹ ਸਾਡਾ ਪ੍ਰੋਗਰਾਮ ਵਨ ਸਾਈਡਡ ਹੀ ਨਾ ਰਹੇ, ਕਿ ਵੀ ਅਸੀਂ ਆਪਣੀ ਗੱਲ ਕਹਿਣੀ ਹੈ। ਜਦੋਂ ਸਾਡੇ ਦਰਸ਼ਕ ਜਾਂ ਸਰੋਤੇ ਵਿਊਜ਼ ਨੂੰ ਐਂਡੋਰਸ ਵੀ ਕਰਦੇ ਨੇ ਜੀ, ਤੇ ਸਾਨੂੰ ਵੀ ਇਹ ਚੰਗਾ ਲੱਗਦਾ ਹੈ, ਔਰ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਉਹਨਾਂ ਦੀ ਪਾਰਟਿਸਿਪੇਸ਼ਨ ਵੀ ਹੈ। ਹਾਲਾਂ ਸਾਨੂੰ ਇਹ ਵੀ ਸੁਜੈਸ਼ਨਸ ਨੇ ਕਿ ਲਾਈਵ ਕਾਲਸ ਲੈਣੀਆਂ ਸ਼ੁਰੂ ਕਰੀਏ। ਅਜੇ ਮੈਨੂੰ ਨਹੀਂ ਪਤਾ ਹੈ ਵੀ ਪ੍ਰੋਗਰਾਮ ਫਰਦਰ ਅਸੀਂ ਇਹਨੂੰ ਇਸ ਟਾਈਮ 'ਚ ਕਿਵੇਂ ਐਡਜਸਟ ਕਰ ਸਕਦੇ ਹਾਂ, ਪਰ ਇਹ ਅਸੀਂ ਦਰਸ਼ਕਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰ ਸਕਦੇ ਹਾਂ ਕਿ ਵੀ ਉਹ ਸਾਨੂੰ ਉਹੀ ਕੁਝ ਲਿਖਣ ਜਿਹੜਾ ਅਸੀਂ ਨਹੀਂ ਕਿਹਾ, ਜਿਹਦੇ 'ਚ ਉਹਨਾਂ ਦਾ ਸਵਾਲ ਹੋਏ ਜਾਂ ਕਮੈਂਟ ਹੋਏ, ਤੇ ਦੁਹਰਾ ਨੂੰ ਅਵੋਇਡ ਕੀਤਾ ਜਾਏ। ਸੋ ਉਹਨਾਂ ਦਾ ਬਹੁਤ ਸ਼ੁਕਰੀਆ ਵੀਰ ਗੁਰਦੀਪ ਸਿੰਘ ਜੀ। ਡਾਕਟਰ ਸਾਹਿਬ, ਅਗਲਾ ਆਇਆ ਹੈ ਸਾਡੇ ਕੋਲ ਕਮੈਂਟ ਸਤਪਾਲ ਸਿੰਘ ਜੀ ਦਾ ਦਿੱਲੀ ਤੋਂ। ਇਹ ਲਿਖਦੇ ਹਨ, ਪਾਕਿस्तान बंटवारा आरएसएस की चाल थी कि पंजाबी कौम के टुकड़े करने और अपना राज करना। पंजाबियों का इनको सबसे ज्यादा डर लगा रहता है क्योंकि ये जानते हैं कि सिर्फ पंजाबी इनकी नाक में नकेल डाल सकते हैं। जी डॉक्टर साहब। ਕਿਉਂਕਿ ਜਦੋਂ ਸਾਡੇ ਜਿਹੜੇ ਨੇ ਸ਼ੋ ਅਪ ਹੁੰਦੇ ਨੇ, ਅਪਲੋਡ ਜਾਂ ਆਰਟੀਕਲਸ ਹੁੰਦੇ ਨੇ, ਤੇ ਹੰਡਰਡਸ ਆਫ ਕਮੈਂਟਸ ਉਹਦੇ ਤੇ ਆਉਂਦੇ ਨੇ। ਕਈ ਤਾਂ ਫਿਰ ਪੂਰੀ ਡਿਬੇਟ 'ਚ ਚਲੇ ਜਾਂਦੇ ਹੈ ਜੀ, ਗਾਲੀ ਗਲੋਚ ਬਹੁਤ ਹੁੰਦਾ ਹੈ। ਸਾਡੇ ਹਿੰਦੂ ਭਰਾ ਸਾਡੇ ਤੇ ਖਾਸ ਮਿਹਰਬਾਨ ਹੁੰਦੇ ਨੇ ਔਰ ਸਾਨੂੰ ਉਹ ਪਾਕਿਸਤਾਨ ਨਾਲ ਵੀ ਜੋੜਦੇ ਨੇ। ਹਾਂਜੀ, ਜੇ ਚੰਗਾ ਹੋਏ ਕਿ ਕਿਸੇ ਨਾਲ ਕੋਈ ਜੋੜ ਹੀ ਦੇਣ ਪੱਕੇ ਤੌਰ ਤੇ, ਲੇਕਿਨ ਉਹਦੇ 'ਚ ਫਿਰ ਇਹ ਹੁੰਦਾ ਵੀ ਜਿਹੜੇ ਸਾਡੇ ਵੀਰ ਜਿਹੜੇ ਭੜਕਦੇ ਨੇ, ਹਾਲਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਇਹ ਜਦੋਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਨਾ ਬੇਆਰਾਮ ਹੋਇਆ ਕਰੋ। ਤੁਸੀਂ ਸਮਝੋ ਵੀ ਤੀਰ ਟਿਕਾਣੇ ਤੇ ਲੱਗਾ, ਤੇ ਉਹ ਫਿਰ ਅੱਗੋਂ ਡਿਫੈਂਡ ਵੀ ਕਰਦੇ ਨੇ। ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਡਾਕਟਰ ਸਾਹਿਬ ਨੂੰ ਘੇਰ ਲਿਆ ਇਹਨਾਂ ਨੇ, ਸਾਰੇ ਇਦਾਂ ਦੀਆਂ ਗੱਲਾਂ ਲਿਖ ਲਿਖ ਕੇ। ਸਾਨੂੰ ਨਹੀਂ, ਅਸੀਂ ਸਮਝਦੇ ਹਾਂ ਕਿ ਇਹ ਤੀਰ ਕਿੱਥੇ ਵੱਜਿਆ ਹੈ ਔਰ ਇਹ ਹਕੀਕਤ ਇਹਨਾਂ ਦੀ ਬਾਹਰ ਆਉਂਦੀ ਹੈ। ਸੋ ਉਸੇ ਕੌਂਟੈਕਸਟ 'ਚ ਵੀਰ ਸਤਪਾਲ ਸਿੰਘ ਹੋਰਾਂ ਨੇ ਜਿਹੜਾ ਇਹ ਕਿਹਾ ਕਿ ਵੀ ਇਹ ਜਿਹੜਾ 47 'ਚ ਵੀ ਵੰਡ ਹੈ ਇਹਨਾਂ ਨੇ ਕੀਤੀ, ਕਿਉਂਕਿ ਅਸੀਂ ਪੰਜਾਬੀ ਜੇ ਟੁਗੈਦਰ ਰਹਿੰਦੇ ਤੇ ਫਿਰ ਸਾਨੂੰ ਇਹ ਕੋਈ ਮਾਰ ਨਹੀਂ ਸੀ ਸਕਦਾ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹੁਣ ਗੱਲ ਤਾਂ ਇੱਥੇ ਆ ਗਏ ਵੀ ਦੁਸ਼ਮਣ ਬਾਤ ਕਰੇ ਅਨਹੋਣੀ। ਉਹਨਾਂ ਨੇ 47 'ਚ ਕੀਤਾ, 84 'ਚ ਕੀਤਾ, ਨਵੰਬਰ 'ਚ ਕੀਤਾ, ਹੁਣ ਵੀ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਜੋ ਮੁਸਲਮਾਨਾਂ ਨਾਲ ਹੋ ਰਿਹਾ, ਈਸਾਈਆਂ ਨਾਲ ਹੋ ਰਿਹਾ। ਪੰਜਾਬ 'ਚ ਅਸੀਂ ਜਵਾਨੀ ਦੇ ਨਸ਼ਿਆਂ ਦੇ ਵਿੱਚ ਗਲਤਾਨ ਕਰਨ ਦੀ ਨੀਤੀ ਵੱਲ ਦੇਖ ਰਹੇ, ਪਰ ਹੁਣ ਇਹ ਦੇਖਣ ਦੀ ਲੋੜ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਹੁਣ ਸਾਨੂੰ ਇਹ ਐਫਰਟ ਕਰਨ ਦੀ ਲੋੜ ਹੈ। ਦੁਸ਼ਮਣ ਬਾਤ ਕਰੇ ਅਨਹੋਣੀ, ਉਹਦੀ ਅਨਹੋਣੀ ਉਹਨੇ ਕਰਨੀ ਆ, ਉਹ ਕਰ ਰਹੇ ਨੇ ਲਗਾਤਾਰਤਾ ਦੇ ਨਾਲ, ਲੇਕਿਨ ਸਾਨੂੰ ਸਟ੍ਰੈਟੇਜਾਈਜ਼ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਸੀਮਤ ਸਾਧਨਾ ਰਾਹੀਂ ਜਾਂ ਜਿਸ ਤਰੀਕੇ ਦੇ ਨਾਲ ਵੀ ਅਸੀਂ ਇਹਨਾਂ ਦੇ ਇਸ ਚੈਲੰਜ ਨੂੰ, ਜਿਹਦੇ 'ਚ ਕਿ ਇਹਨਾਂ ਨੇ ਮਿੱਥਿਆ ਹੋਇਆ ਕਿ ਇਹਨਾਂ ਨੇ ਅਲਟੀਮੇਟਲੀ ਅਖੰਡ ਭਾਰਤ ਦਾ ਸੁਪਨਾ ਔਰ ਘੱਟ ਗਿਣਤੀਆਂ ਦੀ ਜਿਹੜੀ ਹੈ ਹੋਂਦ ਹੀ ਮਲੀਆ ਮੇਟ ਕਰਨਾ, ਔਰ ਖਾਸ ਤੌਰ ਤੇ ਸਿੱਖਾਂ ਬਾਰੇ। ਅੱਜ ਹੀ ਚੰਗੇ ਕੀਰਤਨੀ ਰਾਗੀ ਸਿੰਘ ਜਿਹੜੇ ਰਾਗਾਂ 'ਚ ਕੀਰਤਨ ਕਰਦੇ ਨੇ ਪਟਿਆਲੇ ਤੋਂ, ਸਾਡੇ ਸ਼ਹੀਦ ਹਰਿੰਦਰ ਸਿੰਘ ਫੱਕਰ ਨਾਲ ਵਿਜ਼ਿਟ ਕਰ ਰਹੇ ਸੀ ਸਾਡੇ ਸਟੂਡੀਓ। ਉਹਨਾਂ ਨੇ 6 ਸ਼ਬਦ ਰਿਕਾਰਡ ਕਰਵਾਏ ਨੇ, ਤੇ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਕਿ ਜੀ ਇੰਨੇ ਮੁਸਲਮਾਨ ਨੇ ਉੱਥੇ ਜਾਂ ਇਵੇਂ ਹੋ ਰਿਹਾ। ਮੈਂ ਕਿਹਾ ਜੀ ਉਹ ਵਿਚਾਰੇ ਤਾਂ ਗਰੀਬੀ ਦੇ ਮਾਰੇ ਹੋਏ, 170 ਮਿਲੀਅਨ ਉਹਨਾਂ ਨੂੰ ਸਿਰੇ ਨਹੀਂ, ਔਰ ਗਰੀਬੀ ਬਹੁਤ, ਗੁਰਬਤ ਸਭ ਤੋਂ ਵੱਡੀ ਬਿਮਾਰੀ ਹੁੰਦੀ। ਔਰ ਮੈਂ ਜਦੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਉਹਨਾਂ ਨੂੰ ਪਰਵਾਹ ਵੀ ਨਹੀਂ, ਉਹ ਡਰਦੇ ਸਿੱਖਾਂ ਤੋਂ ਨੇ ਕਿ ਬਈ ਅਲਟੀਮੇਟਲੀ ਸਿੱਖਾਂ ਨੇ ਹੀ ਸਾਡਾ ਕੰਮ ਕਰਨਾ। ਤਾਂ ਦੂਜੇ ਜਿਹੜੇ ਉਹਨਾਂ ਦੇ ਸਾਥੀ ਸੀ ਕਹਿੰਦੇ ਦੇਖੋ ਇਹੀ ਗੱਲ ਸਾਡੇ ਭਾਈ ਸਾਹਿਬ ਵੀ ਕਹਿੰਦੇ ਆ ਹਟੇ ਨੇ। ਮੈਂ ਕਿਹਾ ਜੀ ਇਹ ਇਹਨਾਂ ਨੂੰ ਵੀ ਪਤਾ ਹੈ। ਸੋ ਸਿੱਖਾਂ ਨੂੰ ਉਹਨਾਂ ਨੇ ਕਿਤੋਂ ਵੀ ਸਾਨੂੰ ਸਾਡਾ ਕੋਈ ਉਹਨਾਂ ਨੇ ਦਰਵਾਜ਼ਾ ਨਹੀਂ ਰਹਿਣ ਦਿੱਤਾ ਹੋਇਆ। ਇਹਨਾਂ ਦੀਆਂ ਇੱਥੇ ਐਮਬੈਸੀਆਂ ਕੌਂਸੂਲੇਟ ਹੋਣ, ਉੱਥੇ ਹੋਏ, ਉਹਨਾਂ ਨੂੰ ਅਲਟੀਮੇਟਲੀ ਪਤਾ ਹੈ ਕਿ ਭਾਈ ਇਹ ਜਿਹੜੀ ਹਿੰਦੂਤਵਾ ਦੀ, ਚਾਣਕਿਆ ਦੀ ਇਹ ਜਿਹੜੀ ਵਿਤਕਰੇ ਭਰੀ ਆਈਡੀਓਲੋਜੀ ਹੈ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਪੰਥ, ਸਰਬੱਤ ਦੇ ਭਲੇ ਦਾ ਪੰਥ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਪੰਥ, ਜਿਹੜਾ ਸੱਚ ਹੱਕ ਇਨਸਾਫ ਲਈ ਖਲੋਣ ਦਾ, ਜਿਨ੍ਹਾਂ ਦੀ ਪ੍ਰੋਗਰਾਮਿੰਗ ਸੱਚ ਹੱਕ ਇਨਸਾਫ ਦੀ ਹੈ, ਇਹੀ ਇਹਨਾਂ ਦੇ ਵਿਤਕਰੇ ਭਰੇ ਹਿੰਦੂਤਵਾ ਦਾ ਤੋੜ ਹੈ। ਇਸ ਲਈ ਉਹਨਾਂ ਨੇ ਸਾਡੇ ਤੇ ਜਿਹੜਾ ਆਲ ਆਊਟ ਹਮਲਾ ਕੀਤਾ ਹੋਇਆ। ਸੋ ਇਹਨਾਂ ਦਾ ਵੀਰ ਸਤਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਦਿੱਲੀ ਤੋਂ ਲਿਖਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ।
ਜਿਵੇਂ ਅਸੀਂ ਇੱਕ ਦਿਨ ਕਵਿਤ ਸਵਈਆ ਚੁਣਦੇ ਹਾਂ ਵਿਚਾਰ ਲਈ ਭਾਈ ਗੁਰਦਾਸ ਜੀ ਦਾ, ਅੱਜ ਕਵਿਤ ਨੰਬਰ 170 ਅਸੀਂ ਚੁਣਿਆ ਜੀ। ਇਹ ਸਿਸਟਮੈਟਿਕਲੀ ਦਾ ਮਤਲਬ ਹੈ ਵੀ 170 ਅਸੀਂ ਵਿਚਾਰ ਅਧੀਨ ਲੈ ਆਉਂਦੇ ਨੇ ਕਵਿਤ ਉਹਨਾਂ ਦੇ। ਔਰ ਇਸ 'ਚ ਬੜੇ ਸਿੰਪਲ ਸ਼ਬਦਾਂ ਜਦੋਂ ਅਸੀਂ ਗੁਰਮਤਿ ਦੀ ਫਿਲਾਸਫੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਵੱਲ ਦੇਖਦੇ ਤੇ ਭਾਈ ਸਾਹਿਬ ਨੇ ਇਹ ਸਾਰੇ ਕਵਿਤ ਦੇ ਵਿੱਚ ਬਾਰ-ਬਾਰ ਉਸ ਪ੍ਰੇਮ ਦੇ ਰੰਗ ਦੀ ਗੱਲ ਕੀਤੀ। ਪ੍ਰੇਮ ਰੰਗ ਸਮਸਰ ਪੁਜਸ ਨਾ ਕਉ ਰੰਗ, ਪ੍ਰੇਮ ਰੰਗ ਪੁਜਸ ਨਾ ਅਨ ਰਸ ਸਮਾਨ ਕੈ, ਪ੍ਰੇਮ ਗੰਧ ਪੁਜਸ ਨਾ ਆਨ ਕਉਐ ਸੁਗੰਧ, ਪ੍ਰੇਮ ਪ੍ਰਭਤਾ ਪੁਜਸ ਪ੍ਰਭਤਾ ਨਾ ਆਨ ਕੈ, ਪ੍ਰੇਮ ਤੋਲ ਤੁਲ ਨਾ ਪੁਜਸ ਤੁਲਾ ਧਾਰ, ਮੋਲ ਪ੍ਰੇਮ ਪੁਜਸ ਨਾ ਸਰਬ ਨਿਧਾਨ ਕੈ, ਏਕ ਬੋਲ ਪ੍ਰੇਮ ਕੈ ਪੁਜਸ ਨਹੀਂ ਬੋਲ ਕਉਐ, ਗਿਆਨ ਉਨਮਾਨ ਅਸਥਕਤ ਕੋਟਾਨ ਕੇ। ਜੀ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਕੋਈ ਵੀ ਜਿਹੜੀ ਸ਼ੇਡ ਹੈ, ਕੋਈ ਵੀ ਹਿਊ ਹੈ, ਉਹ ਪਿਆਰ ਦੇ ਰੰਗ ਦੇ ਨਾਲ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ। ਪ੍ਰੇਮ ਰੰਗ ਸਮਸਰ ਪੁਜਸ ਨਾ ਕੋਊ ਰੰਗ, ਕੋਈ ਰੰਗ ਦੁਨੀਆ ਦਾ, ਕੋਈ ਹਿਊ, ਕੋਈ ਸ਼ੇਡ, ਕੋਈ ਕਲਰ ਪਿਆਰ ਦੇ ਰੰਗ ਦੇ ਬਰਾਬਰ ਨਹੀਂ ਆ ਸਕਦਾ। ਪ੍ਰੇਮ ਰੰਗ ਪੁਜਸ ਨਾ ਅਨ ਰਸ ਸਮਾਨ ਕੇ, ਕਿ ਹੋਰ ਵੀ ਚੀਜ਼ਾਂ ਦੇ ਸਵਾਦ ਨੇ, ਪਰ ਇਹ ਜਿਹੜਾ ਪ੍ਰੇਮ ਰਸ ਹੈ, ਐਲਿਗਜ਼ਰ ਹੈ, ਜਿਹੜਾ ਕਿ ਅੰਮ੍ਰਿਤ ਹੈ, ਜਿਹੜਾ ਕਿ ਤੁਹਾਡੇ ਅੰਦਰ ਜੀਵਨ ਭਰ ਦਿੰਦਾ ਹੈ, ਕੋਈ ਸਵਾਦ ਤੁਹਾਡੀ ਰਸਨਾ ਨੇ ਨਹੀਂ ਚੱਖਿਆ ਜਿਹੜਾ ਕਿ ਪ੍ਰੇਮ ਰਸ ਦੇ ਬਰਾਬਰ, ਜਿਸ ਦਾ ਜਿਹੜਾ ਐਲਿਗਜ਼ਰ ਹੋਏ। ਪ੍ਰੇਮ ਗੰਧ ਪੁਜਸ ਨਾ ਆਨ ਕਉਐ ਸੁਗੰਧ, ਕਿ ਦੁਨੀਆ 'ਚ ਜਿਹੜੀ ਖੁਸ਼ਬੂ ਦੇਣ ਵਾਲੀਆਂ, ਫ੍ਰੈਗਰੈਂਸ ਦੇਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਕਿਸੇ 'ਚ ਵੀ ਦੁਨੀਆ ਦੀ ਕਿਸੇ ਫ੍ਰੈਗਰੈਂਸ 'ਚ ਉਹ ਫ੍ਰੈਗਰੈਂਸ ਨਹੀਂ ਹੈ ਜਿਹੜੀ ਕਿ ਪਿਆਰ ਦੀ ਖੁਸ਼ਬੂ ਹੈ। ਔਰ ਪਿਆਰ ਦੀ ਖੁਸ਼ਬੂ ਤੁਸੀਂ ਜਿਹੜਾ ਜੀਵਨ ਜਿਸ ਦਾ ਪਿਆਰ ਦੇ ਵਿੱਚ ਹੈ, ਰੱਬ ਨੂੰ ਸਮਰਪਿਤ ਹੈ, ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਉਹ ਹਰ ਇੱਕ ਨੂੰ, ਪ੍ਰੋਫੈਸਰ ਪੂਰਨ ਸਿੰਘ ਦਾ ਅਕਸਰ ਜ਼ਿਕਰ ਹੁੰਦਾ ਹੈ ਕਿ ਉਹ ਇਸ ਕਦਰ ਉਸ ਪ੍ਰੇਮ ਦੇ ਰੰਗ 'ਚ ਸਨ ਕਿ ਉਹ ਕਦੇ ਦਰਖਤਾਂ ਨੂੰ ਜੱਫੀਆਂ ਪਾਉਂਦੇ ਸੀ, ਕਦੇ ਮੱਝਾਂ ਨੂੰ, ਕਦੇ ਗਾਵਾਂ ਨੂੰ, ਕਦੇ ਜ਼ਮੀਨ ਤੇ ਲਿਟ ਜਾਂਦੇ ਸੀ, ਔਰ ਉਹ ਸਾਰੇ ਉਹਨਾਂ ਦੇ ਆਲੇ ਦੁਆਲੇ ਵਾਲੇ ਦੇਖਦੇ ਸੀ ਵੀ ਕੀ ਹੋਇਆ, ਪਰ ਉਹਨਾਂ ਦੇ ਲਈ ਉਹ ਪ੍ਰੇਮ ਦਾ ਜਲਵਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾਂ ਜਾਈ ਲਖਿਆ, ਉਹਨਾਂ ਨੂੰ ਹਰ ਚੀਜ਼ 'ਚ ਉਸ ਦਾ ਜਲਵਾ ਨਜ਼ਰ ਆਉਂਦਾ ਸੀ। ਔਰ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਕੋਈ ਜਿਹੜੀ ਖੁਸ਼ਬੂ ਹੈ ਉਹ ਪ੍ਰੇਮ ਦੀ ਖੁਸ਼ਬੂ ਦੇ ਤੁਲ ਨਹੀਂ ਹੈ। ਪ੍ਰੇਮ ਪ੍ਰਭਤਾ ਪੁਜਸ ਪ੍ਰਭਤਾ ਨਾ ਆਨ ਕੇ, ਪ੍ਰਭਤਾ ਹੁੰਦਾ ਆ ਗ੍ਰੈਂਡਿਓਰ, ਔਰ ਜਿਹੜਾ ਇੱਕ ਪਿਆਰ ਦੀ ਸ਼ਾਨ ਹੈ, ਜਿਹੜੀ ਪਿਆਰ ਦੀ ਗ੍ਰੈਂਡਿਓਰ ਹੈ, ਮਸਤੀ ਹੈ ਪਿਆਰ ਦੀ, ਉਸ ਦੇ ਸਾਹਮਣੇ ਕੋਈ ਦੁਨੀਆ ਦੀ ਪ੍ਰਭਤਾ, ਕੋਈ ਦੁਨੀਆ ਦੀ ਪਾਵਰ, ਕੋਈ ਦੁਨੀਆ ਦੀ ਸ਼ਕਤੀ ਜਿਹੜੀ ਹੈ ਉਸ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦੀ। ਪ੍ਰੇਮ ਤੋਲ ਤੁਲ ਨਾ ਪੁਜਸ ਤੁਲਾ ਧਾਰ, ਕਿ ਜਿੰਨੀਆਂ ਮੇਜਰਮੈਂਟਸ ਨੇ ਦੁਨੀਆ 'ਚ ਕੋਈ ਵੀ ਚੀਜ਼ ਜਿਹੜੀ ਤੋਲੀ ਜਾ ਸਕਦੀ ਹੈ, ਪਿਆਰ ਦੇ ਤੁਲ ਕੋਈ ਵੀ ਤੁਲ ਨਹੀਂ ਸਕਦਾ। ਪਿਆਰ ਇਹ ਇੰਨੀ ਅੰਜ਼ੀਮ ਹੈ। ਮੋਲ ਪ੍ਰੇਮ ਪੁਜਸ ਨਾ ਸਰਬ ਨਿਧਾਨ ਕੇ, ਇੱਕ ਤੁਲ ਕੋਈ ਨਹੀਂ ਸਕਦਾ। ਫਿਰ ਪਿਆਰ ਅਨਮੋਲ ਹੈ, ਕੋਈ ਚੀਜ਼ ਪਿਆਰ ਦਾ ਮੁੱਲ ਭਾਵੇਂ ਸਰਬ ਨਿਧਾਨ ਕੇ, ਸਾਰੇ ਖਜ਼ਾਨੇ ਦੁਨੀਆ ਦੇ ਤੁਸੀਂ ਇਕੱਠੇ ਕਰ ਲਓ, ਪਰ ਪਿਆਰ ਦੇ ਬਰਾਬਰ ਤੁਸੀਂ ਜਿਹੜਾ ਹੈ ਉਸ ਨੂੰ, ਜਿਹੜਾ ਅਨਮੋਲ ਹੈ, ਉਹਨੂੰ ਤੁਸੀਂ ਖਰੀਦ ਨਹੀਂ ਸਕਦੇ। ਏਕ ਬੋਲ ਪ੍ਰੇਮ ਕੈ ਪੁਜਸ ਨਹੀਂ ਬੋਲ ਕਉਐ, ਕਿ ਜਦੋਂ ਰੱਬ ਨਾਲ ਜੁੜਿਆ ਹੋਇਆ ਇਨਸਾਨ, ਉਸ ਦੇ ਮੁਖ ਚੋਂ ਇੱਕ ਪ੍ਰੇਮ ਦਾ ਬੋਲ ਨਿਕਲਦਾ ਹੈ ਤੇ ਉਸ ਬੋਲ ਦੇ ਨਾਲ ਕੋਈ ਬੋਲ ਟਾਕਰਾ ਕਰ ਹੀ ਨਹੀਂ ਸਕਦਾ। ਏਕ ਬੋਲ ਪ੍ਰੇਮ ਕੈ ਪੁਜਸ ਨਹੀਂ ਬੋਲ ਕਉਐ, ਗਿਆਨ ਉਨਮਾਨ ਅਸਥਕਤ ਕੋਟਾਨ ਕੇ, ਕਿ ਮਿਲੀਅਨਸ ਆਫ ਵੋਲਿਊਮਸ ਜਿਹੜਾ ਉਹ ਤੁਸੀਂ ਗਿਆਨ ਲੈ ਆਓ, ਪਰ ਉਸ ਇੱਕ ਪਿਆਰ ਭਰੇ ਬੋਲ ਦੇ ਬਰਾਬਰ ਕੋਈ ਵੀ ਗਿਆਨ ਉਨਮਾਨ ਅਸਥਕਤ ਕੋਟਾਨ, ਕੋਟਾਨ ਹੁੰਦਾ ਕਰੋੜਾਂ, ਕਰੋੜਾਂ ਜਿਹੜੀਆਂ ਚੀਜ਼ਾਂ ਗਿਆਨ ਦੀਆਂ ਨੇ, ਉਸ ਇੱਕ ਪਿਆਰ ਦੇ ਬੋਲ ਦੇ ਸਾਹਮਣੇ ਥੱਕ ਜਾਣਗੀਆਂ, ਉਹਦੇ ਬਰਾਬਰ ਤੁਲ ਨਹੀਂ ਸਕਦੀਆਂ। ਸੋ ਇਹ ਅਲਟੀਮੇਟਲੀ ਜੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਹ ਪਿਆਰ ਦੀ ਖੇਡ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਸਨ ਆ ਗਿਆ ਦੋ। ਦੇਖਦੇ ਰਹੋ TV84
ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।